ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 18 ਤਰੀਕ ਦਾ ਸੋਮਵਾਰ ਦਾ ਸ਼ਾਮ ਦਾ ਜਿਹੜਾ ਪ੍ਰੋਗਰਾਮ ਆ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇ ਕਿਸੇ ਦੀ ਕਰੋਨਾ ਵਾਇਰਸ ਕੋਵਿਡ-19 ਕਰਕੇ ਜੌਬ ਚਲੇ ਗਈ ਆ, ਹੈਲਥ ਇੰਸ਼ੋਰੈਂਸ ਬੰਦ ਹੋ ਗਈ ਆ, ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਹੈਲਥ ਪਲਾਨ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ, ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਮਹਿੰਦਰਪਾਲ ਸਿੰਘ ਗਿੱਲ ਨਿਊਯਾਰਕ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਉੱਪਲ 5302182360 ਦੇ ਉੱਤੇ। ਜੀ ਐਂਡ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸਹੂਲਤਾਂ 209-277-0113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਉਹ ਪਿਛਲੇ ਕਈ ਹਫ਼ਤਿਆਂ ਤੋਂ ਹਾਈਡਰੋਕਲੋਰੋਕੁਈਨ ਜਿਹੜੀ ਹੈਗੀ ਆ, ਕਨੈਣ ਦੀ ਜਿਹੜੀ ਗੋਲੀ ਆ, ਉਹ ਲੈ ਰਹੇ ਹੈਗੇ ਆ। ਕਹਿੰਦੇ ਵੀ ਇਹ ਮੈਂ ਕਰੋਨਾ ਵਾਇਰਸ ਤੋਂ ਬਚਣ ਲਈ ਲੈ ਰਿਹਾ। ਈਵਨ ਦੋ ਜਿਹੜਾ ਉਹਨਾਂ ਦਾ ਵਾਈਟ ਹਾਊਸ ਦਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਦਵਾਈ ਡੇਂਜਰਸ ਹੈਗੀ ਆ। ਸੋ ਮਲੇਰੀਏ ਦੀ ਜਿਹੜੀ ਟਰੀਟ ਕਰਨ ਦੀ ਦਵਾਈ ਆ ਕਨੈਣ, ਉਸ ਨੂੰ ਆਪਣੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਅੱਜ ਦੱਸਿਆ ਵੀ ਉਹ ਕਈ ਦਿਨਾਂ ਤੋਂ ਲੈ ਰਹੇ ਹੈਗੇ ਆ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਅਜਿਹਾ ਜਿਹੜਾ ਕਰਕੇ ਉਹ ਹੋਰ ਅਜਿਹੇ ਲੋਕਾਂ ਨੂੰ ਵੀ ਉਤਸ਼ਾਹਿਤ ਜਿਹੜਾ ਉਹ ਕਰ ਰਹੇ ਨੇ ਵੀ ਉਹ ਵੀ ਹਾਈਡਰੋਕਸੀਕਲੋਰੋਕੁਈਨ ਜਿਹੜੀ ਆ ਉਹ ਲੈ ਸਕਦੇ ਨੇ। ਅਤੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਵਾਕਿਆ ਹੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਉਹਨਾਂ ਦੇ ਲਈ ਇਹ ਸ਼ਾਰਟੇਜ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀ ਆ। ਸੋ ਇਹ ਨਾ ਹੋਵੇ ਵੀ ਇੱਧਰੋਂ ਬਚਾਉਂਦੇ ਉੱਧਰੋਂ ਜਿਹੜੇ ਲੋਕਾਂ ਦਾ ਉਹ ਕੰਮ ਜਿਹੜਾ ਉਹ ਖਰਾਬ ਹੋ ਜਾਵੇ। ਉੱਦਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਵਾਈਟ ਹਾਊਸ ਦੇ ਫਿਜ਼ੀਸ਼ੀਅਨ ਹੈਗੇ ਆ, ਉਹਨਾਂ ਦੇ ਨਾਲ ਇਸ ਨੂੰ ਕੰਸਲਟ ਕੀਤਾ ਆ। ਹੁਣ ਬਹੁਤ ਸਾਰੇ ਲੋਕ ਸਵਾਲ ਇਹ ਚੁੱਕ ਰਹੇ ਆ ਵੀ ਇਹ ਆਕਸੀਕਲੋਰੋਕੁਈਨ ਜਿਹੜੇ ਉਹ ਲੈ ਕੇ ਹੋ ਰਹੇ ਆ ਸਿਰਫ ਪ੍ਰੀਵੈਂਸ਼ਨ ਦੇ ਲਈ, ਕਿਤੇ ਕੁਛ ਹੋ ਤਾਂ ਨਹੀਂ ਸੀ ਜਿਹੜਾ ਹੋ ਗਿਆ। ਇਹ ਵੀ ਕਈ ਲੋਕ ਜਿਹੜੇ ਹੁਣ ਨਾਲੋਂ ਨਾਲ ਜਿਹੜੇ ਆਪਣੇ ਸਵਾਲ ਆ ਉਹ ਚੁੱਕ ਰਹੇ ਹੈਗੇ ਆ। ਸੋ ਦੇਖਦੇ ਹਾਂ ਕਿ ਇਸ ਦੇ ਬਾਰੇ ਜਿਹੜੇ ਉਹ ਰਾਸ਼ਟਰਪਤੀ ਹੋਰ ਕੁਛ ਦੱਸਦੇ ਨੇ ਜਾਂ ਨਹੀਂ। ਪਰ ਇਹ ਆ ਵੀ ਇੱਕ ਵਾਰੀ ਇਹ ਦਵਾਈ ਜਿਹੜੀ ਆ ਉਹ ਸਿਖਰਾਂ 'ਤੇ ਜਿਹੜੀ ਆ ਉਹ ਫਿਰ ਸੁਰਖੀਆਂ ਦੇ ਵਿੱਚ ਉਹ ਪਹੁੰਚ ਚੁੱਕੀ ਆ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੇ ਤਿੰਨੇ ਸਟੇਟਾਂ ਦੇ ਗਵਰਨਰ ਜਿਹੜੀਆਂ ਕਿ ਕਾਫੀ ਪੋਪੂਲਸ, ਜਿੱਥੇ ਜ਼ਿਆਦਾ ਲੋਕਾਂ ਦੀ ਗਿਣਤੀ ਆ, ਕੈਲੀਫੋਰਨੀਆ, ਨਿਊਯਾਰਕ ਅਤੇ ਟੈਕਸਸ, ਉਹਨਾਂ ਦੇ ਗਵਰਨਰਸ ਨੇ ਅੱਜ ਅਨਾਊਂਸ ਕੀਤਾ ਹੈ ਵੀ ਜਿਹੜੀਆਂ ਪ੍ਰੋਫੈਸ਼ਨਲ ਸਪੋਰਟਸ ਹੈਗੀਆਂ ਆ ਉਹ ਬਿਲਕੁਲ ਓਪਨ ਹੋਣ ਜਾ ਰਹੀਆਂ, ਪਰ ਉੱਥੇ ਕੋਈ ਵੀ ਫੈਨ ਨਹੀਂ ਹੋਊਗਾ। ਸੋ ਬਿਨਾਂ ਕਿਸੇ ਸਪੈਕਟੇਟਰਸ ਦੇ, ਬਿਨਾਂ ਕਿਸੇ ਦੇਖਣ ਵਾਲਿਆਂ ਦੇ ਜਿਹੜੀਆਂ ਇਹ ਪ੍ਰੋਫੈਸ਼ਨਲ ਸਪੋਰਟਸ ਲੀਗਸ ਆ, ਇਹ ਬਹੁਤ ਜਲਦੀ ਖੁੱਲ੍ਹਣ ਜਾ ਰਹੀਆਂ। ਸੋ ਲੋਕ ਮੇਬੀ TV 'ਤੇ ਦੇਖ ਸਕਣਗੇ ਜਾਂ ਰੇਡੀਓ 'ਤੇ ਸੁਣ ਸਕਣਗੇ, ਪਰ ਪਰਸਨਲੀ ਲੋਕ ਜਾ ਕੇ ਨਹੀਂ ਦੇਖ ਸਕਣਗੇ, ਕਿਉਂਕਿ ਜਦੋਂ ਤੱਕ ਜਿਹੜਾ ਵੈਕਸੀਨ ਆ ਕਰੋਨਾ ਵਾਇਰਸ ਦਾ ਕੋਈ ਕਨਫਰਮ ਨਹੀਂ ਹੁੰਦਾ ਜਾਂ ਟੋਟਲੀ ਜਿਹੜਾ ਕਰਵ ਆ ਉਹ ਫਲੈਟ ਨਹੀਂ ਹੁੰਦਾ, ਤਦ ਤੱਕ ਲੋਕਾਂ ਨੂੰ ਜਿਹੜਾ ਆ ਇਹ ਦੇਖਣ ਨਹੀਂ ਦਿੱਤਾ ਜਾਊਗਾ। ਹੁਣ ਤੱਕ 90,000 ਤੋਂ ਵੱਧ USA ਦੇ ਵਿੱਚ ਮੌਤਾਂ ਹੋ ਚੁੱਕੀਆਂ ਆ ਅਤੇ 1.5 ਮਿਲੀਅਨ ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਇਨਫੈਕਟਡ ਹੋ ਚੁੱਕੇ ਆ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਜਿਹੜਾ ਡਾਟਾ ਦਿੱਤਾ ਹੈਗਾ। ਜੀ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਪ੍ਰੈਸ਼ਰ ਤੋਂ ਬਾਅਦ ਦੇ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਦੇ ਜਿਹੜੇ ਜੀ ਜਿੰਗਪਿੰਗ ਹੈਗੇ ਆ, ਉਹਨਾਂ ਨੇ ਜਿਹੜਾ ਉਹ ਆਖਿਆ ਵੀ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਆ ਉਹ ਇੰਟਰਨੈਸ਼ਨਲ ਰਿਵਿਊ ਦੇ ਲਈ ਉਸ ਦਾ ਸਮਰਥਨ ਜਿਹੜਾ ਉਹ ਕਰਦੇ ਆ। ਅਤੇ ਇਸ ਦਾ ਜਿਹੜਾ ਰਿਵਿਊ ਆ ਉਹ WHO ਵਾਲੇ ਹੀ ਕਿਤੇ ਨਾ ਕਿਤੇ ਜਿਹੜਾ ਉਹ ਕਰਨਗੇ। ਵੀ ਕਹਿੰਦੇ ਇੱਕ ਵਾਰੀ ਜਿਹੜੀ ਹੈਲਥ ਐਮਰਜੈਂਸੀ ਆ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇ। ਇਸ ਨੂੰ ਲੈ ਕੇ ਆਲਰੇਡੀ 100 ਤੋਂ ਵੱਧ ਮੁਲਕਾਂ ਨੇ ਇਸ ਦੀ ਜਿਹੜੀ ਆਜ਼ਾਦ ਜਾਂਚ ਜਿਹੜੀ ਕਰਨ ਦੀ ਮੰਗ ਆ ਉਹ ਰੱਖੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਓਰੇਗਨ ਤੋਂ ਆ ਰਹੀ ਆ। ਓਰੇਗਨ ਦੇ ਇੱਕ ਜੱਜ ਨੇ ਜਿਹੜਾ ਆ
ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਸਟੇ ਐਟ ਹੋਮ ਆਰਡਰ ਸੀ, ਜਿਹੜੀਆਂ ਰੀਸਟ੍ਰਿਕਸ਼ਨਸ ਲਾਈਆਂ ਗਈਆਂ ਸੀ, ਉਸ ਨੂੰ ਨਲ ਐਂਡ ਵਾਇਡ ਕਰ ਦਿੱਤਾ ਹੈਗਾ ਆ। ਕਿਉਂਕਿ ਓਰੇਗਨ ਦੇ ਵਿੱਚ ਕਹਿੰਦੇ ਵੀ ਜਿਹੜਾ ਉੱਥੇ ਦਾ ਲੈਜਿਸਲੇਸ਼ਨ ਆ, ਜਿਹੜੇ ਉੱਥੇ ਦੇ ਲਾ ਮੇਕਰਸ ਆ, ਉਹਨਾਂ ਨੇ ਪਾਸ ਕਰਨਾ ਸੀ ਵੀ ਹਾਂ ਅਸੀਂ ਇਸ ਨੂੰ ਜਿਹੜੀ ਆ ਹੋਰ ਐਕਸਟੈਂਡ ਕਰਾਂਗੇ, ਜਿਹੜਾ ਸਟੇ ਐਟ ਹੋਮ ਨੂੰ ਵੀ ਜਿਹੜਾ ਉਹਨਾਂ ਦੀ ਪਾਰਲੀਮੈਂਟ ਕਹਿ ਲਓ ਉਹਦੇ ਵਿੱਚ ਪਾਸ ਹੋਊਗਾ। ਪਰ ਜਿਹੜੀ ਉੱਥੇ ਦੀ ਲੈਜਿਸਲੇਚਰ ਹੈਗਾ ਆ ਉਹ ਪਾਸ ਨਹੀਂ ਕਰ ਸਕਿਆ। ਸੋ ਬੇਕਰ ਕਾਉਂਟੀ ਦੇ ਸਰਕਟ ਜੱਜ ਜਿਹੜੇ ਮੈਥਿਊ ਸ਼ਟਕਲਿਫ ਆ, ਉਹਨਾਂ ਨੇ ਅੱਜ ਸਵੇਰੇ ਰੂਲਿੰਗ ਦੇ ਦਿੱਤੀ ਹੈਗੀ ਆ ਵੀ ਇਹ ਜਿਹੜਾ ਰੋਂਗ ਆ। ਇਹ ਇੱਕ ਕੇਸ ਜਿਹੜਾ ਆ ਚਰਚ ਜਿਹੜੇ ਹੈਗੇ ਆ ਉਹਨਾਂ ਵੱਲੋਂ ਕੀਤਾ ਗਿਆ ਸੀ ਵੀ ਜਿਹੜਾ ਸੋਸ਼ਲ ਡਿਸਟੈਂਸ ਡਾਇਰੈਕਟਿਵ ਹੈਗਾ ਇਹ ਅਨਕੌਂਸਟੀਟਿਊਸ਼ਨਲ ਹੈਗਾ ਆ। ਸੋ ਇਹ ਹੁਣ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜਾ ਪ੍ਰੈਸੀਡੈਂਟ ਇਹਦਾ ਜਿਹੜਾ ਸੈੱਟ ਹੋ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਲਗਭਗ 11 ਦੇ ਕਰੀਬ ਵੱਖ-ਵੱਖ ਆਰਗੇਨਾਈਜੇਸ਼ਨਸ ਵੱਲੋਂ ਲਾ ਸੂਟ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਦੇ ਅਗੇਂਸਟ ਕੀਤੇ ਗਏ ਆ ਸਟੇ ਐਟ ਹੋਮ ਦੇ ਆਰਡਰ ਨੂੰ ਲੈ ਕੇ, ਜਿਹਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਲੀਡਰ ਹੈਗੇ, ਚਰਚਸ ਦੇ ਆ, ਕਈ ਬਿਊਟੀ ਪਾਰਲਰ ਸ਼ਾਪਸ ਹੈਗੀਆਂ ਆ, ਜਿਮ ਹੈਗੇ ਆ, ਹੋਰ ਵੱਖ-ਵੱਖ ਬਿਜ਼ਨਸਿਸ ਆ ਜਿਨ੍ਹਾਂ ਨੇ ਜਿਹੜੇ ਲਾ ਸੂਟ ਫਾਈਲ ਕੀਤੇ ਹੋਏ ਆ। ਪਰ ਕਿਉਂਕਿ ਕਰੋਨਾ ਵਾਇਰਸ ਕਰਕੇ ਕੈਲੀਫੋਰਨੀਆ 'ਚ ਹਜੇ ਵੀ ਜਿਹੜੀਆਂ ਕੋਰਟਸ ਆ ਉੱਥੇ ਵਾਕ ਇਨ ਹੈ ਨਹੀਂ, ਅਤੇ ਉਹ ਜਿਹੜੇ ਕੇਸ ਆ ਹਜੇ ਅੱਗੇ ਚੱਲ ਨਹੀਂ ਰਹੇ। ਜੀ, ਉੱਧਰ ਅੱਜ ਵੱਡੇ ਤੋਂ ਛੋਟੇ ਜਿਹੜੇ ਰੈਸਟੋਰੈਂਟ ਗਰੁੱਪਸ ਦੇ ਜਿਹੜੇ ਕੁਛ ਐਗਜ਼ੀਕਿਊਟਿਵਸ ਆ ਉਹ ਰਾਸ਼ਟਰਪਤੀ ਟਰੰਪ ਨੂੰ ਅੱਜ ਮਿਲੇ ਆ, ਅਤੇ ਉਹਨਾਂ ਨੇ ਜਿਹੜੀ ਸਰਕਾਰੀ ਮਦਦ ਦੇ ਲਈ ਗੁਹਾਰ ਲਾਈ ਆ ਵੀ ਇਹ ਇਹਨਾਂ ਨੂੰ ਜਿਹੜੀ ਉਹ ਹੋਰ ਜਿਹੜੀ ਉਹ ਮਿਲੇ, ਅਤੇ ਨਾਲੇ ਜ਼ਿਆਦਾ ਸਮਾਂ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਇਸ ਰਿਲੀਫ ਮਨੀ ਨੂੰ ਸਪੈਂਡ ਕਰਨ ਦੇ ਲਈ। ਜਿਹੜੀ ਇੱਕ ਹਿਸਾਬ ਦੇ ਨਾਲ PPP ਲੋਨਸ ਨੂੰ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਲੈ ਕੇ ਹੈਗੀ, ਕਿਉਂਕਿ ਉਹ ਸਮਾਂ ਥੋੜ੍ਹਾ ਹੈਗਾ ਹੈ, ਉਸ ਦੇ ਵਿੱਚ ਉਹਨਾਂ ਨੂੰ ਸਪੈਂਡ ਕਰਨ ਦੇ ਲਈ ਜੀ ਉਹ ਮਾਫ ਹੋਣੇ ਆ। ਅਤੇ ਇਸ ਮੌਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਖਾਸ ਕਰਕੇ ਹੌਟ ਸਪੌਟਸ ਨੂੰ ਜਿਹੜੇ ਉਹ ਲੈ ਕੇ ਅਤੇ ਅਨਇੰਪਲੋਇਮੈਂਟ ਦੇ ਜ਼ਿਆਦਾ ਐਕਸਟਰਾ ਬੈਨੀਫਿਟਸ ਮਿਲਣ ਦੇ ਕਰਕੇ ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹ ਮੁੜ ਕੰਮ 'ਤੇ ਵਾਪਸ ਜਿਹੜਾ ਉਹ ਨਹੀਂ ਆਉਣਾ ਚਾਹੁੰਦੇ, ਅਤੇ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਆ। ਉਹ ਕੰਮ ਦੇ ਉੱਤੇ ਕਈ ਰੱਖਣਾ ਚਾਹੁੰਦੇ ਨੇ, ਪਰ ਕਈ ਜਿਹੜੇ ਆ ਉਹ ਡਰ ਦੇ ਕਰਕੇ, ਅਤੇ ਕਈ ਜਿਹੜੇ ਆ ਵੀ ਬੈਟਰ ਜਿਹੜੀ ਪੇ ਇੱਕ ਹਿਸਾਬ ਦੇ ਨਾਲ ਅਨਇੰਪਲੋਇਮੈਂਟ ਤੋਂ ਮਿਲ ਰਹੀ ਆ ਉਹਦੇ ਕਰਕੇ ਆ। ਇੱਥੇ ਹਰਜੋਤ ਸਿੰਘ ਜੀ 2-4 ਚੀਜ਼ਾਂ ਜਿਹੜੀਆਂ ਇਹ ਹੈਗੀਆਂ ਦੇਖਣ ਵਾਲੀਆਂ, ਇਹਦਾ ਮਤਲਬ ਉਹਨਾਂ ਲੋਕਾਂ ਨੂੰ ਲਿਵਿੰਗ ਵੇਜ ਜਿਹੜੀ ਸਹੀ ਤਰੀਕੇ ਨਾਲ ਨਹੀਂ ਮਿਲਦੀ, ਜਾਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਕਹਿੰਦੇ ਆ ਉਹ ਵਧਾਉਣ ਦੀ ਜਿਹੜੀ ਉਹ ਉੱਧਰ ਵੱਲ ਨੂੰ ਗੱਲ ਵਧਣੀ ਚਾਹੀਦੀ ਆ, ਅਤੇ ਜਾਂ ਫਿਰ ਇਹ ਆ ਵੀ ਇਹਨਾਂ ਵਿਚਾਰਿਆਂ ਨੂੰ ਇੰਪਲੋਇਰਸ ਨੂੰ ਵੀ ਫਿਰ ਉਹਨਾਂ ਜਿਹੜੀ ਆ ਉਹ ਸਹੂਲਤ ਮਿਲਣੀ ਚਾਹੀਦੀ ਆ ਵੀ ਉਹ ਵੀ ਇਸ ਲੋਨ ਨੂੰ ਮਾਫ ਕਰਨ ਦੇ ਲਈ ਥੋੜ੍ਹੀ ਸਮੇਂ ਸੀਮਾ ਜਿਹੜੀ ਉਹ ਵੱਧ ਹੋਵੇ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਇਹ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਲੋਨ ਆ, ਇਹ ਵੱਖ-ਵੱਖ ਤਰ੍ਹਾਂ ਦੇ ਲੋਨ ਆ। ਪਹਿਲਾਂ ਇੱਕ ਗ੍ਰਾਂਟ ਸੀਗੀਆਂ, ਉਹਨੇ ਪਰ ਇੰਪਲਾਈ $1000 ਦਿੱਤਾ ਸੀ ਬਿਜ਼ਨਸਿਸ ਨੂੰ ਅਪ ਟੂ 10,000। ਫਿਰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਇਹ ਸੀ ਵੀ ਤੁਹਾਡੇ 2 ਮਹੀਨਿਆਂ ਦਾ ਜਿਹੜਾ ਪੇਰੋਲ ਆ ਉਹ ਚਲਾਉਣ ਦੇ ਲਈ ਜਿਹੜਾ SBA ਨੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਦਿੱਤਾ ਸੀ, ਜਿਹਦੇ ਵਿੱਚੋਂ ਉਹ ਮਾਫ ਹੋ ਸਕਦਾ 100% ਜੇ ਤੁਸੀਂ 75% ਜਿਹੜਾ ਪੇਰੋਲ ਆ ਉਹ ਇੰਪਲਾਈਆਂ ਦੇ ਲਈ ਤਨਖਾਹ ਲਈ ਵਰਤੋਗੇ, ਅਤੇ 25% ਜਿਹੜਾ ਆ ਉਹ ਤੁਸੀਂ ਆਪਣੇ ਮੌਰਗੇਜ ਲਈ, ਰੈਂਟ ਲਈ, ਯੂਟਿਲਿਟੀ ਲਈ ਵਰਤੋਗੇ। ਅਤੇ ਤੀਸਰੇ ਲੋਨ ਸੀਗੇ ਕਿਸੇ ਨੂੰ ਲੱਖ 1.5 ਲੱਖ ਇੱਦਾਂ ਦੇ ਲੋਨ ਜਿਹੜੇ ਉਹ ਤੁਸੀਂ ਕਦੇ ਵੀ ਵਰਤ ਸਕਦੇ ਆ, ਸਾਲ ਤੋਂ ਬਾਅਦ ਉਹਦੀਆਂ ਪੇਮੈਂਟਾਂ ਸ਼ੁਰੂ ਹੋਣੀਆਂ, ਉਹ 3.5% 'ਤੇ ਆ। ਸੋ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ ਸੀ, ਇਹਦੇ 'ਚ ਕੀ ਹੋਇਆ ਵੀ ਜਿਸ ਦਿਨ ਤੁਹਾਨੂੰ ਪੈਸੇ ਮਿਲਣੇ ਸੀ, ਜਿਸ ਦਿਨ ਤੁਹਾਡੇ ਬੈਂਕ 'ਚ ਪੈਸੇ ਜਮ੍ਹਾਂ ਹੋ ਗਏ, ਉਹ ਤੋਂ 8 ਵੀਕਾਂ ਦੇ ਵਿੱਚ ਤੁਹਾਨੂੰ ਉਹ ਪੈਸੇ ਯੂਜ਼ ਕਰਨੇ ਪੈਣੇ ਆ। ਜੇ ਨਹੀਂ ਯੂਜ਼ ਕਰਦੇ ਤਾਂ ਫਿਰ ਉਹ ਤੁਹਾਨੂੰ ਸਾਰੇ ਪੈਸੇ ਜਿਹੜੇ ਆ ਉਹ ਰਿਟਰਨ ਕਰਨੇ ਪੈਣੇ ਹੈਗੇ ਆ। ਸੋ ਕੀ ਹੋਇਆ ਵੀ ਬਹੁਤ ਸਾਰੇ ਖਾਸ ਕਰਕੇ ਕੈਲੀਫੋਰਨੀਆ 'ਚ ਜਿਹੜੇ ਹਾਲ ਹੈਗੇ ਆ, ਕਈ ਵਿਆਹਾਂ ਵਾਲੇ ਹਾਲ ਹੁੰਦੇ, ਰੈਸਟੋਰੈਂਟਾਂ ਦੇ ਹਾਲ ਆ, ਵੱਡੇ ਰੈਸਟੋਰੈਂਟ, ਕਿਉਂਕਿ ਉਹ ਤਾਂ ਹਜੇ ਵੀ ਸ਼ਟਡਾਊਨ ਹੈਗੇ ਆ। ਉਹ ਕਹਿੰਦੇ ਜਦ ਸਾਡੇ ਰੈਸਟੋਰੈਂਟ ਇਹ ਸ਼ਟਡਾਊਨ ਆ ਅਤੇ ਅਸੀਂ ਕਿੱਦਾਂ ਆਪਣੇ ਇੰਪਲਾਈਆਂ ਨੂੰ ਸੱਦ ਸਕਦੇ ਹੈਗੇ ਕੰਮ ਕਰਨ ਦੇ ਲਈ, ਅਤੇ ਕਿੱਦਾਂ ਉਹਨਾਂ ਨੂੰ ਅਸੀਂ ਪੇ ਦੇ ਸਕਦੇ ਹਾਂ। ਸੋ ਉਹਨੂੰ ਲੈ ਕੇ ਜਿਹੜੀ ਆ ਰੈਸਟੋਰੈਂਟ ਓਨਰਸ ਆ ਉਹਨਾਂ ਨੇ ਵਾਈਟ ਹਾਊਸ ਨੂੰ ਆਪਣੀ ਜਿਹੜੀ ਬੇਨਤੀ ਕੀਤੀ ਆ ਵੀ ਭਾਈ ਇਹਦੇ ਵਿੱਚ ਕੁਛ ਚੇਂਜਸ ਲਿਆਓ ਤਾਂ ਕਿ ਜਿਹੜਾ ਉਹ ਮਨੀ ਆ ਅਸੀਂ ਉਹਨੂੰ ਯੂਜ਼ ਕਰ ਸਕੀਏ, ਪਲੱਸ ਸਾਡੇ ਜਿਹੜੇ ਇੰਪਲਾਈ ਹੈਗੇ ਉਹਨਾਂ ਨੂੰ ਵਾਪਸ ਆਪਾਂ ਕੰਮ 'ਤੇ ਲਿਆ ਸਕੀਏ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਕਹਿੰਦੇ ਵੀ IRS ਵਾਲੇ ਜਿਹੜੇ ਹੁਣ ਸਟਿਮੂਲਸ ਪੇਮੈਂਟਸ ਆ ਉਹ ਪ੍ਰੀਪੇਡ ਡੈਬਿਟ ਕਾਰਡਸ ਦੇ ਵਿੱਚ ਜਿਹੜੇ ਉਹ ਕਈਆਂ ਨੂੰ ਜਿਹੜੇ ਉਹ ਸੈਂਡ ਕਰ ਰਹੇ ਹੈਗੇ ਨੇ। ਕਹਿੰਦੇ ਵੀ ਤਕਰੀਬਨ 4 ਮਿਲੀਅਨ ਜਿਹੜੇ ਸਟਿਮੂਲਸ ਪੇਮੈਂਟ ਆ ਉਹਨਾਂ ਨੇ ਪ੍ਰੀਪੇਡ ਡੈਬਿਟ ਕਾਰਡ ਦੇ ਉੱਤੇ ਜਿਹੜੀਆਂ ਘੱਲੀਆਂ ਇੰਸਟੈਡ ਆਫ ਪੇਪਰ ਚੈਕਸ ਨੂੰ ਲੈ ਕੇ।
ਸੋ ਕਹਿੰਦੇ ਵੀ ਇਹ ਜਿਹੜੇ ਕਾਰਡ ਆ ATM ਦੇ ਉੱਤੇ ਜਾਂ ਹੋਰ ਚੀਜ਼ ਖਰੀਦੋ ਫਰੋਖਤ ਦੇ ਲਈ ਉਸ ਨੂੰ ਵਰਤਿਆ ਜਾ ਸਕਦਾ ਹੈਗਾ ਆ। ਇਸ ਮੌਕੇ IRS ਨੂੰ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਜਿਹੜੀਆਂ ਕਾਲਸ ਆਉਂਦੀਆਂ ਆ। ਇਸ ਦੇ ਚੱਲਦਿਆਂ ਉਹਨਾਂ ਨੇ 3500 ਨਵੇਂ ਟੈਲੀਫੋਨ ਰਿਪਰੈਜ਼ੈਂਟੇਟਿਵ ਜਿਹੜੇ ਆ ਸਵਾਲਾਂ ਦੇ ਜਵਾਬ ਦੇਣ ਦੇ ਲਈ ਉਹਨਾਂ ਦੀ ਸਟਿਮੂਲਸ ਪੇਮੈਂਟਸ ਨੂੰ ਲੈ ਕੇ ਉਹਨਾਂ ਨੇ ਹਾਇਰ ਕਰ ਰਹੇ ਹੈਗੇ ਆ। ਆਲਰੇਡੀ IRS ਨੇ ਜਿਹੜੀਆਂ ਆ ਮਿਲੀਅਨਸ ਆਫ ਪੇਮੈਂਟ ਕੀਤੀਆਂ ਆ। ਅਜੇ ਵੀ ਕੁਛ ਕੁ ਜਿਹੜੀਆਂ ਮਿਲੀਅਨ ਪੇਮੈਂਟ ਜਿਹੜੀਆਂ ਆ ਉਹ ਮਿਲਣੀਆਂ ਬਾਕੀ ਹੈਗੀਆਂ ਨੇ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਇਲੀਨੋਇਸ ਸਟੇਟ ਤੋਂ ਆ ਰਹੀ ਆ। ਕਹਿੰਦੇ ਇਲੀਨੋਇਸ ਸਟੇਟ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਵੀ ਬਿਜ਼ਨਸ ਕਰੋਨਾ ਵਾਇਰਸ ਨੂੰ ਸਟੇ ਐਟ ਆਰਡਰ ਨੂੰ ਵਾਇਲੇਟ ਕਰਦਾ ਹੈ ਤੇ ਅਸੀਂ ਉਹਨਾਂ ਨੂੰ ਮਿਸਡਮੀਨਰ ਚਾਰਜਸ ਕਰਾਂਗੇ। ਸੋ ਬਹੁਤ ਸਾਰੀਆਂ ਸਟੇਟਸ ਓਪਨ ਹੋ ਰਹੀਆਂ, ਪਰ ਕਈ ਸਟੇਟਸ ਜਿਹੜੀਆਂ ਆ ਉਹ ਹਜੇ ਕਿਸੇ ਵੀ ਬਿਜ਼ਨਸ ਲਈ ਨਹੀਂ ਖੁੱਲ੍ਹ ਰਹੀਆਂ। ਸੋ ਇਲੀਨੋਇਸ ਦੇ ਗਵਰਨਰ ਜਿਹੜੇ ਹੈਗੇ ਆ JB ਪ੍ਰਿਟਜ਼ਕਰ, ਉਹਨਾਂ ਨੇ ਅੱਜ ਫਰਾਈਡੇ ਨੂੰ ਅਨਾਊਂਸ ਕੀਤਾ ਸੀ ਵੀ ਜੇ ਕੋਈ ਵੀ ਬਿਜ਼ਨਸ ਨੇ ਆਪਣਾ ਬਿਜ਼ਨਸ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ $2500 ਦਾ ਫਾਈਨ ਤੇ 1 ਸਾਲ ਦੀ ਜਿਹੜੀ ਸਜ਼ਾ ਹੋਊਗੀ। ਸੋ ਤਾਂ ਕਿ ਕੋਈ ਵੀ ਬਿਜ਼ਨਸ ਨਾ ਖੋਲ੍ਹੇ। ਸਾਰਿਆਂ ਨੂੰ ਪਤਾ ਵੀ ਸ਼ਿਕਾਗੋ ਇਲੀਨੋਇਸ ਏਰੀਏ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਕਾਫੀ ਹੋਈ ਸੀ ਜੀ। ਯੂਨੀਵਰਸਿਟੀ ਆਫ ਨੋਟਰਡੇਮ ਸਾਊਥ ਬੈਂਡ ਇੰਡੀਆਨਾ ਦਾ ਜਿਹੜਾ ਕੈਂਪਸ ਆ ਉਹ ਕਹਿੰਦੇ ਵੀ ਫਾਲ ਸਮੈਸਟਰ ਦੇ ਲਈ ਆਪਣੇ ਸਟੂਡੈਂਟਸ ਦੇ ਲਈ ਉਹ ਓਪਨ ਕਰਨ ਜਾ ਰਹੇ ਆ। ਕਹਿੰਦੇ ਵੀ 2 ਹਫ਼ਤੇ ਜਿਹੜਾ ਉਹਨਾਂ ਨੇ ਸਗੋਂ ਪ੍ਰੀਪੋਨ ਕੀਤਾ ਆ। ਉਹਨਾਂ ਨੇ ਅਰਲੀ ਜਿਹੜਾ ਇਸ ਨੂੰ ਸ਼ੁਰੂ ਕਰਨਾ ਆ 10 ਅਗਸਤ ਤੋਂ। ਸਕੂਲ ਕਹਿੰਦੇ ਵੀ ਜਿਹੜੀ ਆਪਣੀ ਫਾਲ ਦੀ ਬ੍ਰੇਕ ਹੈਗੀ ਹੈ ਅਕਤੂਬਰ ਦੀ, ਉਸ ਨੂੰ ਜਿਹੜੀ ਉਹ ਸਕਿਪ ਕਰਨਗੇ ਅਤੇ ਸਮੈਸਟਰ ਜਿਹੜਾ ਆ ਉਹ ਥੈਂਕਸ ਗਿਵਿੰਗ ਤੋਂ ਪਹਿਲਾਂ ਆ ਉਸ ਨੂੰ ਸਮਾਪਤ ਕਰਨਾ ਚਾਹੁੰਦੇ ਹੈਗੇ ਨੇ। ਉੱਧਰ ਹਰਜੋਤ ਸਿੰਘ ਜੀ ਇਸ ਮੌਕੇ ਆਪਣਾ ਮੁਲਕ ਜਿਹੜਾ ਉਹ ਰੀਓਪਨਿੰਗ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਉੱਧਰ ਚਾਈਨਾ ਦੇ ਵਿੱਚ 108 ਮਿਲੀਅਨ ਲੋਕਾਂ ਨੂੰ ਇੱਕ ਵਾਰੀ ਫੇਰ ਲੋਕਡਾਊਨ ਦੇ ਅਧੀਨ ਜਿਹੜਾ ਉਹਨਾਂ ਨੇ ਕਰ ਦਿੱਤਾ ਆ। ਕਾਰਨ ਉੱਥੇ ਕੀ ਹੋਇਆ ਵੀ ਚਾਈਨਾ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਨਾਰਥ ਈਸਟ ਰੀਜਨ ਦੇ ਵਿੱਚ 34 ਨਵੇਂ ਕੇਸ ਅਚਾਨਕ ਕਰੋਨਾ ਵਾਇਰਸ ਦੇ ਆਏ ਅਤੇ ਨਾਲ ਉਸ ਦੇ ਨਾਲ ਜੁੜੀ ਹੋਈ ਇੱਕ ਮੌਤ ਵੀ ਉਹ ਸਾਹਮਣੇ ਆਈ ਆ। ਸੋ ਇਹ ਹਰਜੋਤ ਸਿੰਘ ਜੀ ਹੋ ਸਕਦਾ ਵੀ ਚਾਈਨਾ ਦੇ ਵਿੱਚ ਸੈਕਿੰਡ ਵੇਵ ਜਿਹੜੀ ਆ ਉਹ ਆ ਰਹੀ ਹੋਵੇ। ਸੋ ਇੱਧਰ ਵੀ ਜਿੰਨੇ ਵੀ ਆਪਣੇ ਚਾਹੇ ਰੀਓਪਨਿੰਗ ਵੱਲ ਨੂੰ ਵੱਧ ਰਹੇ ਆ, ਦੁਨੀਆ ਨੇ ਚੱਲਦੇ ਰਹਿਣਾ, ਜੀਵਨ ਨੇ ਚੱਲਣਾ ਹੈਗਾ ਆ, ਪਰ ਇਹ ਨਹੀਂ ਆ ਵੀ ਆਪਾਂ ਜਾਨਾਂ ਜਿਹੜੀਆਂ ਉਹ ਗਵਾਉਣੀਆਂ ਆ। ਆਲਰੇਡੀ 90,000 ਦੇ ਕਰੀਬ ਅਮਰੀਕੀ ਜਿਹੜੇ ਉਹ ਹਰਜੋਤ ਸਿੰਘ ਜੀ ਮਰ ਚੁੱਕੇ ਆ। ਪ੍ਰਸ਼ਾਸਨ ਜਿਹੜਾ ਉਹ ਨਜ਼ਲਾ WHO ਅਤੇ ਜਿਹੜਾ ਚਾਈਨਾ ਦੇ ਉੱਤੇ ਜ਼ਰੂਰ ਝਾੜ ਰਿਹਾ ਆ, ਪਰ ਸਵਾਲ ਬਹੁਤ ਵੱਡੇ ਨੇ ਵੀ ਨਾਕਾਮੀਆਂ ਜਿਹੜੀਆਂ ਉਹ ਕਿੱਥੇ ਰਹੀਆਂ ਨੇ। ਸੋ ਇਹਦੇ ਤੋਂ ਵੀ ਵੱਧ ਕਿਤੇ ਹੋਰ ਮੌਤਾਂ ਵੱਲ ਨੂੰ ਨਾ ਆਪਾਂ ਵੱਧ ਜਾਈਏ। ਇਸ ਲਈ ਜਿਨ੍ਹਾਂ ਨੇ ਵੀ ਰੀਓਪਨਿੰਗ ਦੇ ਵਿੱਚ ਜਿਹੜਾ ਉਹ ਜਾਣਾ ਹੈਗਾ ਆ, ਆਪਣੇ ਹਾਈਜੀਨ ਦਾ, ਮਾਸਕ ਦਾ, ਕਲੀਨੀਨੈਸ ਦਾ, ਸਾਫ ਸਫਾਈ ਦਾ ਜਿਹੜਾ ਉਹ ਪੂਰਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਪੂਰੀ ਤਰ੍ਹਾਂ ਬਚਾਅ ਦੇ ਵਿੱਚ ਬਚਾਅ ਵਾਲੀ ਜਿਹੜੀ ਕਹਾਵਤ ਆ ਉਸ ਨੂੰ ਪੂਰੀ ਤਰ੍ਹਾਂ ਅਪਣਾਇਆ ਜਾਵੇ ਅਤੇ ਕਿਸੇ ਵੀ ਤਰੀਕੇ ਦਾ ਵਾਧੂ ਰਿਸਕ ਜਿਹੜਾ ਉਹ ਲੈਣ ਦੀ ਜ਼ਰੂਰਤ ਨਹੀਂ ਹੈਗੀ ਜੀ। ਅਗਲੀ ਖਬਰ ਜਿਹੜੀ ਆ US CAS ਨੂੰ ਲੈ ਕੇ ਆਪਾਂ ਸਵੇਰੇ ਵੀ ਖਬਰ ਕੀਤੀ ਸੀ ਵੀ ਉਹਨਾਂ ਨੇ $1.2 ਬਿਲੀਅਨ ਐਮਰਜੈਂਸੀ ਫੰਡਿੰਗ ਜਿਹੜੀ ਆ ਉਹ ਕਾਂਗਰਸ ਤੋਂ ਮੰਗੀ ਹੈਗੀ ਆ। ਅਤੇ ਹੁਣ ਵਾਲ ਸਟਰੀਟ ਜਰਨਲ ਜਿਹੜਾ ਰਿਪੋਰਟ ਕਰ ਰਿਹਾ ਵੀ US CIS ਨੇ ਅਨਾਊਂਸ ਕੀਤਾ ਆ ਵੀ ਅਸੀਂ ਜਿਹੜੀਆਂ ਵੀ ਇਮੀਗ੍ਰੇਸ਼ਨ ਅਤੇ ਵੀਜ਼ਾ ਐਪਲੀਕੇਸ਼ਨਸ ਆ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਲਈ 10% ਸਰਚਾਰਜ ਐਪਲੀਕੇਸ਼ਨ ਫੀਸ ਲਾਉਣ ਜਾ ਰਹੇ ਹਾਂ। ਸੋ ਜਿੰਨੀ ਵੀ ਅੱਗੇ ਫੀਸ ਸੀ ਉਹ ਤੋਂ 10% ਹੋਰ ਜਿਹੜੀ ਆ ਫੀਸ ਲੱਗੂਗੀ। ਸੋ H1B ਵਾਲੇ ਜਿਹੜੇ ਲੋਕ ਆ ਉਹਨਾਂ 'ਤੇ ਇਹਦਾ ਕਾਫੀ ਜ਼ਿਆਦਾ ਅਸਰ ਹੋਊਗਾ ਕਿਉਂਕਿ ਉਹਨਾਂ ਦੀਆਂ ਐਪਲੀਕੇਸ਼ਨਾਂ ਅੱਜ ਕੱਲ੍ਹ ਪ੍ਰੋਸੈਸ ਹੁੰਦੀਆਂ ਆ। ਸੋ US CIS ਨੇ ਇਹ ਵੀ ਅਨਾਊਂਸ ਕੀਤਾ ਆ ਵੀ ਉਹ ਜੂਨ 4 ਨੂੰ ਜਿਹੜੇ ਆ ਆਪਣੇ ਆਫਿਸਸ ਖੋਲ੍ਹਣ ਜਾ ਰਹੇ ਹੈਗੇ ਆ। ਸੋ ਰਾਈਟ ਨਾਓ ਕੋਈ ਵਾਕ-ਇਨ ਵਗੈਰਾ ਨਹੀਂ, ਪਰ ਉਹ ਕਹਿੰਦੇ ਸਾਡੇ ਜਿਹੜੇ ਸੈਂਟਰਸ ਹੈਗੇ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਆ। ਸੋ ਇਹ ਵੀ ਅਨਾਊਂਸ ਕੀਤਾ ਗਿਆ ਆ ਵੀ ਜਿਹੜੀਆਂ ਅਪਾਇੰਟਮੈਂਟਸ ਆ ਉਹਨਾਂ ਨੂੰ ਵੀ ਸ਼ੁਰੂ ਕਰੂਗੇ ਅਤੇ ਪਲੱਸ ਜਿਹੜੀਆਂ ਨੈਚੁਰਲਾਈਜੇਸ਼ਨ ਸੈਰਮੋਨੀਜ਼ ਆ ਜਿਹੜੀਆਂ ਕਿ ਕਰੋਨਾ ਵਾਇਰਸ ਕਰਕੇ ਕਲੋਜ਼ ਕਰ ਦਿੱਤੀਆਂ ਗਈਆਂ ਸੀਆਂ ਟੈਂਪਰੇਰੀ, ਉਹਨਾਂ ਨੂੰ ਵੀ ਉਹ ਖੋਲ੍ਹਣ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਜੀ ਬਿਲਕੁਲ, ਹੌਲੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਦਮ ਆ ਉਹ ਚੁੱਕੇ ਜਾ ਰਹੇ ਆ ਵੀ USCIS ਦੇ ਜਿਹੜੇ ਫੀਲਡ ਆਫਿਸਿਸ ਆ ਉਹਨਾਂ ਨੂੰ ਵੱਧ ਜਿਹੜਾ ਦੁਬਾਰਾ ਖੋਲ੍ਹਿਆ ਜਾਵੇ। ਇੱਕ ਹਰਜੋਤ ਸਿੰਘ ਜੀ ਆਪਣੇ ਮੈਂ ਫੇਸਬੁੱਕ ਲਾਈਵ ਦੇ ਨਾਲ ਸੰਬੰਧਿਤ ਗੱਲ ਕਰਨਾ ਚਾਹੁੰਦੇ ਆ। ਜੇ ਤੁਸੀਂ ਪੰਜਾਬੀ ਰੇਡੀਓ USA ਦੀ ਸਪੋਰਟ ਕਰਨਾ ਚਾਹੁੰਦੇ ਹੋ, ਮਦਦ ਕਰਨਾ ਚਾਹੁੰਦੇ ਹੋ, ਲਾਈਕ ਸ਼ੇਅਰ ਕਮੈਂਟ ਤਾਂ ਜਿਹੜੇ ਉਹ ਕਰੋ ਹੀ ਕਰੋ, ਨਾਲ ਤੁਸੀਂ ਉਸ ਦੇ ਵਿੱਚ ਸਟਾਰਸ ਜਿਹੜੇ ਉਹ ਸੈਂਡ ਕਰ ਸਕਦੇ ਆ। 1 ਸਟਾਰ ਦਾ 1 ਸੈਂਟ ਜਿਹੜਾ ਪੰਜਾਬੀ ਰੇਡੀਓ USA ਨੂੰ ਉਸ ਦੇ ਵਿੱਚ ਜਿਹੜਾ ਉਹ ਮਿਲਦਾ ਹੈਗਾ ਆ। ਸੋ ਜਿੰਨੇ ਜ਼ਿਆਦਾ ਤੁਸੀਂ ਸਟਾਰ ਇਸ ਦੇ ਵਿੱਚ ਦਓਗੇ
ਉਨੀ ਜ਼ਿਆਦਾ ਜਿਹੜੀ ਸਹਾਇਤਾ ਹੋ ਸਕਦੀ ਹੈ। ਸੋ ਹਰ ਇੱਕ ਨੂੰ 1 ਸਟਾਰ ਦਾ 1 ਸੈਂਟ ਜਿਹੜੀ ਆ ਉਹ ਕੀਮਤ ਹੁੰਦੀ ਆ। ਫੇਸਬੁੱਕ ਤੋਂ ਹੀ ਤੁਸੀਂ ਬਾਏ ਕਰਕੇ ਉਹ ਸਟਾਰਸ ਜਿਹੜੇ ਆ ਉਹ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਨੂੰ ਸਪੋਰਟ ਜਿਹੜੀ ਉਹ ਤੁਸੀਂ ਕਰ ਸਕਦੇ ਹੋ। ਆਲਰੇਡੀ ਕਈ ਜਿਹੜੇ ਸਾਡੇ ਸਰੋਤੇ ਦੇਖਣ ਵਾਲੇ ਦਰਸ਼ਕ ਆ ਉਹ ਇਸ ਨੂੰ ਜਿਹੜਾ ਉਹ ਸੈਂਡ ਕਰਦੇ ਨੇ, ਉਹਨਾਂ ਦਾ ਅਸੀਂ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਪੋਰਟ ਕਰਨਾ ਚਾਹੁੰਦੇ ਹੋ ਇੱਦਾਂ ਕਰ ਸਕਦੇ ਹੋ। ਬਾਕੀ ਜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਪੰਜਾਬੀ ਰੇਡੀਓ USA ਦੀ ਵੈਬਸਾਈਟ ਦੇ ਉੱਤੇ ਡੋਨੇਟ ਦੇ ਉੱਤੇ ਜਾ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਕਿਸੇ ਵੀ ਤਰੀਕੇ ਦਾ ਜੇ ਤੁਸੀਂ ਚੈੱਕ ਜਾਂ ਕਾਰਡ ਦੇ ਜ਼ਰੀਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਵੀ ਉਸ ਦੇ ਬਾਰੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਬਿਲਕੁਲ, ਇਹ ਤੁਸੀਂ ਨਹੀਂ ਦੇਣੇ, ਮਾਊਸ ਤੋਂ ਫੜ ਕੇ ਸਾਡੇ ਵਾਲੇ ਅਕਾਊਂਟ 'ਚ ਪਾ ਦੇਣੇ ਆ। ਸੋ ਬਿਲਕੁਲ ਬਹੁਤ ਜ਼ਿਆਦਾ ਕਮੈਂਟ ਹੁੰਦੇ ਆ, ਬਹੁਤ ਜ਼ਿਆਦਾ ਲਾਈਕ ਹੁੰਦੇ ਫੇਸਬੁੱਕ 'ਤੇ। ਸੋ ਪਲੀਜ਼ ਸਟਾਰ ਹੁਣ ਤੁਹਾਨੂੰ ਦਿਆ ਕਰੋ ਜੇ ਤੁਹਾਨੂੰ ਚੰਗਾ ਲੱਗਦਾ ਪੰਜਾਬੀ ਰੇਡੀਓ USA। ਜੀ ਬਿਲਕੁਲ, ਹਾਂਜੀ, ਆਪਾਂ ਇਹ ਧੱਕੇ ਨਾਲ ਨਹੀਂ ਲਵਾਉਣੇ ਚਾਹੁੰਦੇ। ਜੀ ਬਿਲਕੁਲ, ਬਾਅਦ ਉਹਦਾ ਇਨਫੋਰਮੇਸ਼ਨ ਜਿਹੜੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੇ ਜੇ। ਇਸ ਨੂੰ ਚਾਲੂ ਹੋਇਆ ਨੂੰ ਤਾਂ ਹਫ਼ਤਾ ਹੋ ਗਿਆ, ਪਰ ਅਸੀਂ ਚਲੋ ਆਪਣੇ ਸਰੋਤਿਆਂ ਦੇ ਨਾਲ ਇਸ ਨੂੰ ਜ਼ਰੂਰ ਜਿਹੜਾ ਉਹ ਸਾਂਝਾ ਕਰਨਾ ਚਾਹੁੰਦੇ ਹਾਂ ਜੀ। ਕਿਉਂਕਿ ਬਹੁਤ ਸਾਰੇ ਲੋਕ ਕਈ ਪੁੱਛਦੇ ਨੇ ਵੀ ਕਿੱਦਾਂ ਮਦਦ ਕਰੀਏ। ਸੋ ਇਹ ਵੀ ਇੱਕ ਜ਼ਰੂਰ ਜ਼ਰੀਆ ਇਸ ਦੇ ਵਿੱਚ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, US ਦੇ ਦੁਆਰਾ 161 ਜਿਹੜੇ ਭਾਰਤੀ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ। ਇਸ ਹਫ਼ਤੇ ਦੇ ਵਿੱਚ ਇੱਕ ਵਿਸ਼ੇਸ਼ ਉਡਾਨ ਜਿਹੜੀ ਆ ਉਹਨਾਂ ਨੂੰ ਅੰਮ੍ਰਿਤਸਰ ਦੇ ਜਿਹੜੇ ਹਵਾਈ ਅੱਡੇ ਤੱਕ ਕਹਿੰਦੀ ਆ ਉਹ ਲੈ ਕੇ ਜਾਊਗੀ। ਇਹਨਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ 76 ਜਿਹੜੇ ਲੋਕ ਨੇ ਉਹ ਹਰਿਆਣੇ ਤੋਂ ਨੇ, 56 ਜਿਹੜੇ ਉਹ ਪੰਜਾਬ ਤੋਂ ਨੇ, 12 ਜਿਹੜੇ ਗੁਜਰਾਤ ਤੋਂ ਨੇ, 5 ਉੱਤਰ ਪ੍ਰਦੇਸ਼ ਤੋਂ ਤੇ 4 ਮਹਾਰਾਸ਼ਟਰ ਤੋਂ, 2 ਜਿਹੜੇ ਕੇਰਲਾ ਤੇਲੰਗਾਨਾ, 2 ਹੀ ਕੇਰਲਾ ਤੋਂ, 2 ਹੀ ਤੇਲੰਗਾਨਾ ਤੋਂ ਤੇ 2 ਤਮਿਲਨਾਡੂ ਤੋਂ, 1 ਆਂਧਰਾ ਪ੍ਰਦੇਸ਼ ਤੇ 1 ਗੋਆ ਤੋਂ ਦੱਸਿਆ ਜਿਹੜਾ ਇਹਨਾਂ ਨੂੰ ਲੈ ਕੇ ਜਾਇਆ ਜਾਵੇਗਾ। ਸੋ ਹੁਣ ਤੱਕ ਇਸ ਮੌਕੇ ਹਰਜੋਤ ਸਿੰਘ ਜੀ ਅਮਰੀਕਾ ਦੇ ਮੁਲਕ ਦੀਆਂ 95 ਜੇਲ੍ਹਾਂ ਦੇ ਵਿੱਚ 1739 ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਹੋਇਆ ਆ, ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਹੋਰ ਵੱਖ-ਵੱਖ ਡੈਪੂਟੇਸ਼ਨ ਪ੍ਰੋਸੀਡਿੰਗਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈਗਾ ਆ। ਸੋ ਬਹੁਤ ਸਾਰੇ ਲੋਕ ਰਾਜਕਨਵੀਰ ਸਿੰਘ ਜੀ ਇਹ ਸੋਚਦੇ ਰਹਿੰਦੇ ਵੀ ਜਿਹੜੇ ਜੇ ਟਰੱਕਾਂ ਵਾਲੇ ਪ੍ਰੋਟੈਸਟ ਕਰਦੇ ਇਹਦਾ ਕੁਛ ਨਹੀਂ ਹੋਣਾ ਹੈਗਾ, ਕਿਉਂਕਿ ਉਹਨਾਂ ਦਾ ਜਿਹੜਾ ਮਾਈਂਡ ਆਪਣੇ ਆਪ ਦੇ ਵਿੱਚ ਲਾਲਚੀ ਹੁੰਦਾ ਵੀ ਮੈਂ ਕਾਹਨੂੰ ਆਪਣਾ ਲੋਡ ਖਰਾਬ ਕਰਨਾ। ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੇ ਵਾਈਟ ਹਾਊਸ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ, ਇੱਕ ਉਹ ਜਿਹੜੇ ਟਰੱਕਰਸ ਆ ਜਿਹੜੇ ਉੱਥੇ ਵਾਸ਼ਿੰਗਟਨ DC 'ਚ ਪ੍ਰੋਟੈਸਟ ਕਰ ਰਹੇ ਹੈਗੇ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਉਹ ਕਰ ਰਹੇ ਹੈਗੇ ਆ ਜੀ। ਸੋ ਕਾਫੀ ਜ਼ਿਆਦਾ ਜਿਹੜਾ ਇਹਦੇ 'ਚ ਅਸਰ ਹੋਇਆ। ਬਹੁਤ ਸਾਰੇ ਆਪਣੇ ਪੰਜਾਬੀ ਕਮਿਊਨਿਟੀ ਦੇ ਜਿਹੜੇ ਟਰੱਕਰਸ ਹੈਗੇ ਆ, ਟੋਨੀ ਕਾਹਲੋਂ, ਮੈਨੀ ਢਿੱਲੋਂ ਤੇ ਸਨੀ ਗਰੇਵਾਲ, ਇਹਨਾਂ ਨੇ ਬਹੁਤ ਜ਼ੋਰ ਲਾਇਆ ਉੱਥੇ। ਸਾਰਿਆਂ ਦਾ ਬਹੁਤ ਧੰਨਵਾਦ। ਸੋ ਕੋਈ ਨਾ ਕੋਈ ਤਾਂ ਜਿਹੜੀ ਤੁਹਾਡੀ ਗੱਲਬਾਤ ਹੁਣ ਸ਼ਰੇਆਮ ਸੁਣ ਹੋ ਰਹੀ ਆ, ਵਾਈਟ ਹਾਊਸ ਤੋਂ ਸਿੱਧੀ ਗੱਲ ਸੁਣ ਹੋ ਰਹੀ ਆ। ਇਹੀ ਨਹੀਂ, ਬਹੁਤ ਸਾਰੇ ਜਿਹੜੇ ਕਈ ਲੋਕ ਕਾਂਗਰਸ ਦੇ ਲਈ ਜਾਂ ਹੋਰ ਦੇ ਲਈ ਰਨ ਕਰ ਰਹੇ ਆ, ਉਹ ਵੀ ਇਹਨਾਂ ਟਰੱਕਰਸ ਨੂੰ ਆ ਕੇ ਮਿਲ ਰਹੇ ਆ। ਉਹਨਾਂ ਨੂੰ ਇਹ ਵੋਟਾਂ ਵੀ ਜਿਹੜੀਆਂ ਦਿਸਦੀਆਂ ਆ ਤੇ ਇੱਕ ਸਮਰਥਨ ਦਾ ਕਾਰਨ ਵੀ ਮਿਲਦਾ ਆ। ਉੱਧਰ ਅੱਜ ਦੀ ਜਿਹੜੀ ਇੱਕ ਮੀਟਿੰਗ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਟਰੱਕਰ ਦਾ ਸਾਥ ਇੱਕ ਹਿਸਾਬ ਦੇ ਨਾਲ ਦਿੱਤਾ। ਉਹਨਾਂ ਨੇ ਆਪਣੇ ਜਿਹੜੇ ਸੀਗੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਰਦੇ ਹੋਏ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ ਉਹਨਾਂ ਨੂੰ ਕਿਹਾ ਵੀ ਟਰੱਕਰਸ ਬਾਰੇ ਵੀ ਸੋਚੋ, ਟਰੱਕਰਸ ਬਾਰੇ ਵੀ ਗੱਲ ਕਰੋ। ਬ੍ਰੋਕਰਸ ਇਹਨਾਂ ਦੇ ਨਾਲ ਕਹਿੰਦੇ ਆ ਵੀ ਉਹ ਮਾੜਾ ਕਰਦੇ ਨੇ, ਬ੍ਰੋਕਰਸ ਕਹਿੰਦੇ ਕਮਰੇ 'ਚੋਂ ਬੈਠੇ ਕਮਾਈ ਕਰੀ ਜਾਂਦੇ ਆ, ਇਹ ਜਿਹੜੇ ਮਿਹਨਤ ਵਾਲਾ ਕੰਮ ਜਿਹੜਾ ਉਹ ਕਰਦੇ ਨੇ। ਸੋ ਇੱਦਾਂ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਆ। ਸੋ ਰਾਸ਼ਟਰਪਤੀ ਟਰੰਪ ਤੱਕ ਤੁਹਾਡੀ ਆਵਾਜ਼, ਇਹ ਹੌਂਕ ਜਿਹੜੇ ਆ ਉਹਨਾਂ ਨੂੰ ਸੁਣੇ ਨੇ। ਬਿਲਕੁਲ। ਸੋ ਕਈ ਲੋਕ ਐਵੇਂ ਜਿਹੜੇ ਉਹ ਆਖੀ ਜਾਂਦੇ ਸੀਗੇ, ਪਰ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆ, ਹੱਕ ਜਿਹੜੇ ਆ ਜੀ ਹਰਜੋਤ ਸਿੰਘ ਜੀ ਖੋਇਆ ਹੀ ਲੈਣੇ ਪੈਂਦੇ ਆ, ਕਿਸੇ ਨੇ ਪਲੇਟ 'ਚ ਪਾ ਕੇ ਜਿਹੜੇ ਇੱਦਾਂ ਦੇਣੇ ਨਹੀਂ ਹੈ। ਹੁਣ ਤੁਸੀਂ ਦੇਖੋ 16-17 ਦਿਨਾਂ ਤੋਂ ਉਹ ਉੱਥੇ ਬੈਠੇ ਆ ਆਪਣੇ ਟਰੱਕ, ਕਹਿੰਦੇ ਹਾਂਜੀ 5 ਬਲਾਕ ਪਰੇ ਆ, ਹੰਡਰਡਸ ਆਫ ਟਰੱਕਸ ਹੈਗੇ ਆ। ਤੇ ਉਹ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਉੱਥੇ ਉਹਨਾਂ ਨੂੰ ਪੌਂ ਜਿਹੜੀ ਪੂਰੀ ਸੁਣੀ ਤੇ ਵਿੱਚ ਉਹ ਰੋਕ ਕੇ ਉਹ ਬੋਲੇ ਸੀ। ਸੋ ਪਲੀਜ਼ ਹਜੇ ਵੀ ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰ ਸਕਦੇ ਭਾਈ, ਜੇ ਤੁਸੀਂ ਟਰੱਕਿੰਗ ਇੰਡਸਟਰੀ 'ਚ ਆ, ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਆ, ਉਹ ਜਿਹੜੇ ਵਾਸ਼ਿੰਗਟਨ DC 'ਚ ਪ੍ਰੋਟੈਸਟ ਕਰ ਰਹੇ ਉਹਨਾਂ ਦਾ ਸਾਥ ਦਿਓ। ਪਿਛਲੇ ਹਫ਼ਤੇ ਕੈਲੀਫੋਰਨੀਆ 'ਚ ਕਾਫੀ ਵੱਡਾ ਸਾਥ ਦਿੱਤਾ ਗਿਆ ਸੀ। ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ 'ਤੇ ਪ੍ਰੋਟੈਸਟ ਕਰਕੇ, ਵੀਕਐਂਡ 'ਤੇ ਆਸਟਨ ਟੈਕਸਸ ਦੇ ਵਿੱਚ। ਪਲੀਜ਼ ਜਿੱਥੇ ਵੀ ਤੁਸੀਂ ਫ੍ਰਿਜ਼ਨੋ ਆ, ਬੇਕਰਸਫੀਲਡ ਆ, ਇੰਡੀਆਨਾ, ਜੇ ਆਪਣੇ ਸ਼ਹਿਰ ਦੇ ਵਿੱਚ ਵੀ ਈਵਨ ਪ੍ਰੋਟੈਸਟ ਕਰ ਸਕਦੇ ਆ। ਅੱਜ ਕੱਲ੍ਹ ਮੀਡੀਆ ਬਹੁਤ ਕਵਰ ਕਰਦਾ ਹੈਗਾ, ਜਿਹੜਾ ਇੱਥੇ ਦਾ ਮੀਡੀਆ ਆ, ਪਲੱਸ ਤੁਹਾਡੇ ਜਿਹੜੇ ਲੋਕਲ, ਹੁਣ ਫ੍ਰਿਜ਼ਨੋ ਦਾ ਜਿਹੜਾ ਕਾਂਗਰਸਮੈਨ ਆ ਜਿਮ ਕੋਸਟਾ, ਉਹਨੂੰ ਮਿਲ ਸਕਦੇ ਆ। ਬੇਕਰਸਫੀਲਡ ਦਾ ਰਿਪਬਲਿਕਨ ਆ ਕਾਂਗਰਸਮੈਨ। ਸੋ ਵੱਖ-ਵੱਖ ਪਾਰਟੀਆਂ ਦੇ ਹੈਗੇ ਆ, ਤੁਸੀਂ ਉਹਨਾਂ ਤੱਕ ਆਪਣਾ ਮੈਸੇਜ ਪਹੁੰਚਾ ਸਕਦੇ ਆ। ਉਹੀ ਕਾਂਗਰਸਮੈਨ, ਸੈਨੇਟਰ ਉੱਥੇ ਜਾ ਕੇ ਬੋਲੂਗੇ। ਸੋ ਹਜੇ ਵੀ ਕੁਛ ਨਹੀਂ ਵਿਗੜਿਆ। ਪਲੀਜ਼ ਜਿਹੜੇ ਆਪਣੇ ਆਪ 'ਤੇ ਸੋਚ ਰਹੇ ਆ, ਕਿਸੇ ਨੂੰ ਕੋਈ ਲੀਡਰ ਆਪਣੇ ਆਪ ਹੀ ਪੈਦਾ ਹੁੰਦੇ ਹੈਗੇ ਆ, ਕਿਉਂਕਿ ਸਾਰਿਆਂ ਦੇ ਇਹ ਫਾਇਦੇ ਦੀ ਗੱਲ ਹੈਗੀ ਆ। ਅਤੇ ਦੂਜੀ ਇੱਕ ਬੇਨਤੀ ਵੀ ਕਰਨੀ ਆ ਰਾਜਕਨਵੀਰ ਸਿੰਘ ਜੀ, ਇੱਕ
ਇੱਥੇ ਮੀਡੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਡਾਕੂਮੈਂਟਰੀ ਬਣ ਰਹੀ ਹੈਗੀ ਆ ਟਰੱਕਿੰਗ ਦੇ ਉੱਤੇ, ਖਾਸ ਕਰਕੇ ਜਿਹੜੀ ਕੋਈ ਆਪਣੀ ਭੈਣ ਬੀਬੀ ਜਿਹੜੀ ਆ ਟਰੱਕਿੰਗ ਚਲਾ ਰਹੀ ਹੈਗੀ ਆ ਟਰੱਕਿੰਗ ਵਿੱਚ। ਸਿੱਖ ਫੀਮੇਲ ਜਿਹੜੇ ਟਰੱਕ ਡਰਾਈਵਰ ਉਸ ਦੇ ਨਾਲ ਉਹਨਾਂ ਨੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ। ਜੇ ਕੋਈ ਸਾਡੀ ਭੈਣ ਜਿਹੜੀ ਉਹ ਸੁਣ ਰਹੀ ਹੈਗੀ ਆ ਅਤੇ ਉਹ ਜ਼ਰੂਰ ਸਾਡੇ ਨਾਲ ਜਿਹੜਾ ਉਹ ਸੰਪਰਕ ਕਰੇ ਅਤੇ ਆਪਾਂ ਉਹਨਾਂ ਨੂੰ ਉਸ ਜਿਹੜੇ ਆ ਡਾਕੂਮੈਂਟਰੀ ਮੇਕਰ ਉਸ ਦੇ ਨਾਲ ਜਿਹੜਾ ਆਪਾਂ ਰਾਬਤਾ ਜਿਹੜਾ ਉਹ ਕਰਵਾ ਦੇਵਾਂਗੇ। ਅਤੇ ਫਿਰ ਜੋ ਵੀ ਤੁਹਾਡੇ ਇਸ਼ੂਜ਼ ਨੇ, ਜੋ ਵੀ ਤੁਹਾਡੀ ਰੋਜ਼ਮर्रा ਦੀ ਜ਼ਿੰਦਗੀ ਜੋ ਪੁੱਛਦੇ ਉਸ ਦੇ ਹਿਸਾਬ ਦੇ ਨਾਲ ਤੁਸੀਂ ਫਿਰ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰ ਸਕਦੇ ਆ। ਕਿਹੜੇ ਪੱਖ ਤੋਂ ਜਿਹੜੀ ਉਹਨਾਂ ਨੇ ਉਹ ਦਿਖਾਉਣਾ ਚਾਹੁੰਦੇ ਨੇ ਉਹ ਗੱਲ ਕਿਤੇ ਹੀ ਜਿਹੜਾ ਉਹਨਾਂ ਨੂੰ ਉਹ ਪਤਾ ਜਿਹੜਾ ਉਹ ਲੱਗੇਗਾ। ਸੋ ਇੱਕ ਫੀਮੇਲ ਔਰਤ ਸਿੱਖ ਟਰੱਕ ਡਰਾਈਵਰ ਦੇ ਬਾਰੇ ਉਹ ਚਰਚਾ ਜਿਹੜੀ ਆ ਉਹ ਕਰਨਾ ਚਾਹੁੰਦੇ ਨੇ। ਉਹ ਡਾਕੂਮੈਂਟਰੀ ਦੇ ਲਈ ਉਹ ਕਰਨਾ ਚਾਹੁੰਦੇ ਨੇ। ਆਲਰੇਡੀ ਉਹਨਾਂ ਦੀਆਂ ਕਈ ਡਾਕੂਮੈਂਟਰੀਜ਼ PBS ਦੇ ਵਗੈਰਾ ਦੇ ਉੱਤੇ ਉਹ ਚੱਲ ਚੁੱਕੀਆਂ ਹੋਈਆਂ ਨੇ। ਸੋ ਬਿਲਕੁਲ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ, ਜਿੰਨੇ ਵੀ ਆਪਣੇ ਟਰੱਕਰ ਵੀਰ ਆ, ਤੁਹਾਡੀ ਕਿਸੇ ਦੀ ਵਾਈਫ, ਕਿਸੇ ਦੀ ਭੈਣ, ਕੋਈ ਪਰਿਵਾਰਕ ਮੈਂਬਰ ਹੈਗਾ ਆ, ਜੇ ਉਹ ਟਰੱਕ ਚਲਾਉਂਦੇ ਆ, ਟਰੱਕਿੰਗ ਇੰਡਸਟਰੀ 'ਚ, ਪਲੀਜ਼ ਸਾਨੂੰ ਕਾਲ ਕਰ ਦਿਓ। ਬੀਬੀ ਚਾਹੀਦੀ ਆ, ਬੀਬੀ ਦਾ ਹੀ ਉਹਨਾਂ ਨੇ ਇੰਟਰਵਿਊ ਕਰਨੀ ਆ। ਵਿਮਨ ਦੇ ਉੱਤੇ ਹੀ ਜਿਹੜਾ ਆ ਉਹਨਾਂ ਨੇ ਜਿਹੜੀ ਇਹ ਡਾਕੂਮੈਂਟਰੀ ਬਣਾਉਣੀ ਆ ਵੀ ਕਿਸ ਤਰ੍ਹਾਂ ਸਿੱਖ ਵਿਮਨ ਵੀ ਟਰੱਕਿੰਗ ਦੇ ਵਿੱਚ ਅੱਗੇ ਜਾ ਰਹੀਆਂ ਹੈਗੀਆਂ। ਸੋ ਸਾਨੂੰ ਕੰਟੈਕਟ ਕਰ ਲਿਓ। ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200। USA ਦੇ ਕਿਸੇ ਪਾਰਟ 'ਚ ਵੀ ਉਹ ਰਹਿੰਦੇ ਹੋਣ ਤੇ ਉਹ ਕੰਟੈਕਟ ਕਰ ਸਕਦੇ ਆ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਣੇ ਉੱਤਰ ਦੇ ਗਵਾਂਢੀ ਮੁਲਕ ਵਾਲੇ ਪਾਸੇ, ਕੈਨੇਡਾ ਦੇ ਵਿੱਚ ਜਿਹੜੇ ਆંકੜੇ ਕੁਝ ਸਾਹਮਣੇ ਆਏ ਨੇ ਕਰੋਨਾ ਵਾਇਰਸ ਦੀਆਂ ਮੌਤਾਂ ਦੇ ਨਾਲ, ਉਹ ਵੀ ਕਿਤੇ ਨਾ ਕਿਤੇ ਡਰ ਪੈਦਾ ਕਰਦੀਆਂ ਨੇ। ਕਾਰਨ ਇਹ ਆ ਵੀ ਕਹਿੰਦੇ 81% ਕਰੋਨਾ ਵਾਇਰਸ ਦੀਆਂ ਜਿਹੜੀਆਂ ਮੌਤਾਂ ਆ ਉਹ ਕੈਨੇਡਾ ਦੇ ਨਰਸਿੰਗ ਹੋਮਸ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਲੌਂਗ ਟਰਮ ਕੇਅਰ ਫੈਸਿਲਿਟੀਜ਼ ਹੈਗੀਆਂ ਆ ਉਸ ਦੇ ਵਿੱਚ। ਸੋ ਇਹ ਬਹੁਤ ਜ਼ਿਆਦਾ ਇੱਕ ਖਤਰੇ ਵਾਲੀ ਗੱਲ ਵੀ ਜਿਹੜੀ ਹੈਗੀ ਆ ਹਰਜੋਤ ਸਿੰਘ ਜੀ। ਟੋਰਾਂਟੋ ਦੇ ਇੱਕ ਸਬਰਬ ਦੇ ਵਿੱਚ ਕਾਫੀ ਜ਼ਿਆਦਾ 100 ਲੋਕ ਜਿਨ੍ਹਾਂ ਦੇ ਵਿੱਚ 40 ਸਟਾਫ ਮੈਂਬਰਸ ਆ ਉਹਨਾਂ ਨੂੰ COVID-19 ਵੀ ਜਿਹੜਾ ਹੋਇਆ ਆ, ਜਿਨ੍ਹਾਂ ਦੇ ਵਿੱਚੋਂ 7 ਲੋਕ ਜਿਹੜੇ ਉਹ ਮਾਰੇ ਵੀ ਗਏ ਸੀਗੇ। ਸੋ ਇਹ ਕੁਛ ਵੀ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਆ ਰਿਹਾ। ਆਪਾਂ ਦੇਖਿਆ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਜਾਂ ਨਰਸਿੰਗ ਹੋਮਸ ਆ, ਉੱਥੇ ਵੀ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹੋਈਆਂ ਸੀ। ਇੱਥੋਂ ਇਹ ਹਰਜੋਤ ਸਿੰਘ ਜੀ ਇੱਕ ਚੀਜ਼ ਪਤਾ ਲੱਗਦੀ ਆ ਵੀ ਇਹ ਜਿਹੜੀਆਂ ਸੋ ਕਾਲਡ ਲੌਂਗ ਟਰਮ ਕੇਅਰ ਫੈਸਿਲਿਟੀਜ਼ ਆ ਉਹ ਚੱਜ ਨਾਲ ਕੇਅਰ ਨਹੀਂ ਕਰਦੀਆਂ। ਕਿਤੇ ਨਾ ਕਿਤੇ ਇਹ ਵੀ ਇਸ ਚੀਜ਼ ਦੇ ਖੁਲਾਸੇ ਇਸ ਦੇ ਵਿੱਚ ਸਾਹਮਣੇ ਆਏ ਆ। ਅੱਜ ਫੇਸਬੁੱਕ ਦੇ ਉੱਤੇ ਇੱਕ ਬਹੁਤ ਫੋਟੋ ਵਾਇਰਲ ਹੋ ਰਹੀ ਆ ਵੀ ਇੱਕ ਬਜ਼ੁਰਗਾਂ ਨੂੰ ਕਿਸ ਤਰੀਕੇ ਦੇ ਨਾਲ ਬੇਗਲ ਤੇ ਇੱਕ ਉਬਲਿਆ ਆਂਡਾ ਜਿਹੜਾ ਉਹ ਦਿੱਤਾ ਜਾ ਰਿਹਾ ਆ, ਜਿਹੜੀ ਕਿ ਫੈਡਰਲ ਸਰਕਾਰ ਤੋਂ ਮਿਲੀਅਨਸ ਆਫ ਡਾਲਰ ਜਿਹੜੀ ਉਹ ਫੰਡਿੰਗ ਲੈਂਦੀ ਹੈ ਉਹਨਾਂ ਦੀ ਜਿਹੜੀ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਲਈ। ਸੋ ਇਸ ਤਰੀਕੇ ਦੇ ਨਾਲ ਬਜ਼ੁਰਗਾਂ ਦੇ ਨਾਂ ਦੇ ਉੱਤੇ ਜਿਹੜੇ ਲੋਕ ਨੇ ਅਮਰੀਕਾ ਨੂੰ ਨੋਚ ਕੇ ਖਾ ਰਹੇ ਆ। ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਸੀ ਵੈਟਰਨਸ ਦੇ ਨਾਂ ਦੇ ਉੱਤੇ ਵੀ ਇੱਦਾਂ ਕਈ ਜਿਹੜੇ ਲੋਕ ਆ ਉਹ ਕਈ ਫੜੇ ਵੀ ਗਏ ਸੀ। ਇੱਕ ਵੈਟਰਨਸ ਜਿਹੜਾ ਸੀਗਾ ਸੀਨੀਅਰ ਸੈਂਟਰ, ਉੱਥੋਂ 68 ਦੇ ਕਰੀਬ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਸੀ। ਸੋ ਬਿਲਕੁਲ ਇਹ ਇਸ਼ੂ ਵੀ ਚੱਕਣਾ ਚਾਹੀਦਾ। ਮੇਰੇ ਖਿਆਲ ਨਾਲ ਨਿਊ ਜਰਸੀ ਦੇ ਅਟਾਰਨੀ ਜਨਰਲ ਨੇ ਤਾਂ ਕਿਹਾ ਸੀ ਮੈਂ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਨੀ ਆ। ਸੋ ਹੋਪਫੁਲੀ ਹੌਲੀ ਜਿਹੜੀ ਆ ਇਹ 'ਚ ਸੁਧਾਰ ਆਉਣਾ ਚਾਹੀਦਾ। ਅਗਲੀ ਜਿਹੜੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਅੱਜ ਸਟਾਕ ਮਾਰਕੀਟ ਜਿਹੜੀ ਆ ਉਹ ਕਾਫੀ ਉੱਪਰ ਗਈ ਆ, ਲਗਭਗ 900 ਪੁਆਇੰਟ ਜਿਹੜੀ ਆ ਸਟਾਕ ਮਾਰਕੀਟ ਉੱਪਰ ਗਈ ਆ। ਉਹਦਾ ਕਾਰਨ ਕੀ ਆ? USA ਦੇ ਵਿੱਚ ਮੈਸਾਚੂਸੇਟਸ ਦੀ ਇੱਕ ਬਾਇਓਟੈਕਨੋਲੋਜੀ ਕੰਪਨੀ ਆ, ਆਪਾਂ ਸਵੇਰੇ ਵੀ ਦੱਸਿਆ ਸੀ, ਉਹਨਾਂ ਨੇ ਮੋਡਰਨਾ ਨਾਮ ਦੀ ਇਹ ਕੰਪਨੀ ਆ, ਉਹਨਾਂ ਨੇ ਇੱਕ ਵੈਕਸੀਨੇਸ਼ਨ ਜਿਹੜਾ ਤਿਆਰ ਕੀਤਾ, ਇੱਕ ਟੀਕਾ ਤਿਆਰ ਕੀਤਾ ਆ, ਜਿਹੜੇ ਕੁਛ ਲੋਕਾਂ 'ਤੇ ਉਹਨੇ ਟੈਸਟ ਕੀਤਾ ਹੈਗਾ ਆ ਅਤੇ ਉਹਦੇ ਰਿਜ਼ਲਟ ਕਹਿੰਦੇ ਬਹੁਤ ਵਧੀਆ ਆ ਰਹੇ ਆ। ਸੋ ਆਉਣ ਵਾਲੇ ਸਮੇਂ 'ਚ ਉਹ ਕਾਫੀ ਜਿਹੜੀ ਜ਼ਿਆਦਾ ਗਿਣਤੀ ਵਾਲੇ ਲੋਕ ਆ ਉਹਨਾਂ ਦੇ ਉੱਤੇ ਉਹ ਟੈਸਟ ਕਰੂਗੇ। ਸੋ ਉਹਨੂੰ ਦੇਖਦੇ ਹੋਏ ਜਿਹੜੀ ਅੱਜ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਹੈਗੀ ਆ। 900 ਤੇ 11 ਪੁਆਇੰਟ ਹਰਜੋਤ ਸਿੰਘ ਜੀ ਅੱਜ ਸਟਾਕ ਮਾਰਕੀਟ ਨੇ ਜਿਹੜੀ ਉਹ ਛਾਲ ਮਾਰੀ। ਉੱਧਰ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਉਹਨਾਂ ਨੇ ਵੀ ਆ ਕੇ ਭਰੋਸਾ ਜਿਹਾ ਜਿਹੜਾ ਦਵਾਇਆ, ਕੋਈ ਨਹੀਂ ਆਪਾਂ ਡਿਪਰੈਸ਼ਨ 'ਚ ਨਹੀਂ ਜਾ ਰਹੇ, ਕਹਿੰਦੇ ਗ੍ਰੇਟ ਡਿਪਰੈਸ਼ਨ ਵੱਲ ਨੂੰ ਆਪਾਂ ਨਹੀਂ ਵਧਾਂਗੇ, ਕਹਿੰਦੇ ਉਹ ਭਾਵੇਂ GDP 20 ਤੋਂ 30% ਜਿਹੜੀ ਉਹ ਡਿੱਗ ਸਕਦੀ ਆ ਪਰ ਘਬਰਾਉਣ ਦੀ ਲੋੜ ਨਹੀਂ। ਇੱਕ ਵਾਰੀ ਕਹਿੰਦੇ ਰੀਓਪਨ ਹੋ ਗਿਆ ਤਾਂ ਆਪਾਂ ਪਹਿਲਾਂ ਦੇ ਲੈਵਲ ਤੋਂ ਵੀ ਉੱਤੇ ਜਿਹੜੀ ਬੜੀ ਜਲਦੀ ਦੇ ਨਾਲ ਪਹੁੰਚ ਸਕਦੇ ਆ। ਸੇਮ ਹੀ ਖਿਆਲਾਤ ਅੱਜ ਰਾਸ਼ਟਰਪਤੀ ਟਰੰਪ ਨੇ ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਉਹ ਦੁਹਰਾਏ ਹੈਗੇ ਆ ਵੀ ਆਪਾਂ ਜਿਹੜੇ ਉਹ ਜਲਦੀ ਜਾ ਸਕਦੇ। ਉੱਦਾਂ ਕਈ ਜਿਹੜੇ ਆਰਥਿਕ ਮਾਹਰ ਆ ਉਹਨਾਂ ਦਾ ਇਹ ਮੰਨਣਾ ਹੈ ਵੀ ਕਹਿੰਦੇ ਵੀ ਇਹ ਜਿਹੜੇ ਆਰਥਿਕ ਸੰਕਟ ਦੇ ਵਿੱਚੋਂ ਆਪਾਂ ਕਿਤੇ ਨਾ ਕਿਤੇ ਲੰਘ ਰਹੇ ਹਾਂ, ਇਸ ਦੀ ਰਿਕਵਰੀ ਨੂੰ ਇਹਨੂੰ ਠੀਕ ਹੁੰਦਿਆਂ ਨੂੰ ਕਈ ਸਾਲ ਜਿਹੜੇ ਆ ਉਹ ਲੱਗ ਸਕਦੇ ਹੈਗੇ ਨੇ। ਦੋਨੋਂ ਪਾਸੇ ਦੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਇਸ ਟਾਈਮ ਸੁਣਨ ਨੂੰ ਮਿਲ ਰਹੀਆਂ ਆ। ਡਰ ਦਾ ਮਾਹੌਲ ਇਸ ਕਰਕੇ ਵੀ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਬਣਿਆ ਹੋਇਆ ਆ ਕਿ ਕਾਰਨ ਇਹੀ ਆ ਵੀ 30% ਦੇ ਤਕਰੀਬਨ ਵੱਲ ਨੂੰ ਜਿਹੜਾ ਆ ਆਪਣਾ
ਆંકੜੇ ਵੱਧ ਰਹੇ ਹੈਗੇ ਨੇ। ਅਨਇੰਪਲੋਇਮੈਂਟ ਦੇ 36 ਮਿਲੀਅਨ ਲੋਕ ਜਿਹੜੇ ਇਸ ਟਾਈਮ ਅਨਇੰਪਲੋਇਡ ਜਿਹੜੇ ਉਹ ਹੋ ਚੁੱਕੇ ਹੋਏ ਨੇ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਵੀ ਸਟਾਰ ਵੱਧ ਤੋਂ ਵੱਧ ਦਿਓ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਆਪਾਂ ਡਾਲਰ ਦੀ ਕੀਮਤ ਵੀ ਦੱਸਦੀ ਜਾਣੇ ਆ ਜੀ ਬਿਲਕੁਲ। ਉਸ ਤੋਂ ਪਹਿਲਾਂ ਸੋਨੇ ਦੀ ਕੀਮਤ ਦੱਸ ਜਾਈ ਤੇ $1739 ਤੇ 60 ਸੈਂਟ ਇੱਕ ਆਉਂਸ ਦੀ ਜਿਹੜੀ ਆ ਉਹ ਕੀਮਤ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ 골ਡ ਦੀ ਜੀ। ਤੇ $1 ਦੇ ਬਰਾਬਰ ਅੱਜ 75 ਰੁਪਏ 73 ਪੈਸੇ ਸੀਗੇ ਜੀ ਇਹ ਇੰਡੀਅਨ ਰੁਪੀਸ ਦੀ ਗੱਲ ਕਰਦੀ ਜਾਈਏ ਜੀ। ਤੇ ਬਿਲਕੁਲ ਇਸੇ ਤਰੀਕੇ ਨਾਲ ਇੱਕ ਯੂਨਾਈਟਿਡ ਸਟੇਟ ਡਾਲਰ ਦੀ ਕੀਮਤ $1.39 ਕੈਨੇਡੀਅਨ ਡਾਲਰ ਜਿਹੜੀ ਆ ਉਹ ਕੀਮਤ ਰਹੀ ਹੈਗੀ ਆ ਜੀ। ਸੋ ਬਿਲਕੁਲ ਸਾਡੇ ਸਰੋਤੇ ਫੇਸਬੁੱਕ ਤੋਂ ਪੁੱਛ ਰਹੇ ਵੀ ਕਿਸੇ ਨੂੰ ਇੰਟਰਪ੍ਰੀਟਰ ਦੀ ਜ਼ਰੂਰਤ ਹੋਈ ਡਾਕੂਮੈਂਟਰੀ ਲਈ ਤੇ ਉਹਨਾਂ ਦੀ ਬੇਟੀ ਹੈਗੀ ਆ। ਸੋ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਜਿਹੜੀ ਇਹ ਡਾਕੂਮੈਂਟਰੀ ਆ ਇਹ ਇੰਗਲਿਸ਼ ਦੇ ਵਿੱਚ ਹੋਣੀ ਆ, ਇਹ ਪੰਜਾਬੀ 'ਚ ਨਹੀਂ ਹੋਣੀ। ਸੋ ਜੇ ਆਪਣੀ ਭੈਣ ਕੋਈ ਟਰੱਕਿੰਗ ਕਰਦੀ ਆ ਤੇ ਮੈਂ ਸ਼ੋਰ ਹਾਂ ਵੀ ਉਹਨਾਂ ਨੂੰ ਇੰਗਲਿਸ਼ ਆਉਂਦੀ ਆ, ਤਦ ਹੀ ਉਹਨਾਂ ਨੇ ਜਿਹੜਾ ਲਾਇਸੈਂਸ ਲਿਆ ਹੈਗਾ। ਸੋ ਇਹ ਐਡਾ ਇਸ਼ੂ ਹਾਂਜੀ ਕੋਈ ਨਹੀਂ, ਜਿੰਨੀ ਕੁ ਵੀ ਆਉਂਦੀ ਹੋਵੇ ਉਹ ਜਿਹੜੇ ਤੁਹਾਡੇ ਨਾਲ ਵਰਕਆਊਟ ਕਰ ਲੈਣਗੇ। ਜੇ ਉਹਨਾਂ ਨੂੰ ਇੰਟਰਪ੍ਰੀਟਰ ਦੀ ਵੀ ਜ਼ਰੂਰਤ ਪਈ ਤਾਂ ਉਹ ਅਨੁਵਾਦ ਕਰਨ ਵਾਲੇ ਨੂੰ ਵੀ ਉਸ ਦੇ ਵਿੱਚ ਨਾਲ ਜਿਹੜਾ ਉਹ ਜੋੜ ਸਕਦੇ ਹੈਗੇ ਨੇ ਜੀ। ਤੇ ਸਮਾਂ ਵੀ ਆਪਣੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਸਮਾਪਤੀ ਵੱਲ ਨੂੰ ਹੈਗਾ। ਇੱਕ ਵਾਰੀ ਫਿਰ ਬੇਨਤੀ ਕਰਦੇ ਜਾਈਏ ਜਿਹੜੇ ਕੋਈ ਵੀ ਅਨਡਾਕੂਮੈਂਟਡ ਬੰਦਾ ਹੈਗਾ ਆਪਣਾ ਭੈਣ ਭਰਾ ਜਾਂ ਕੋਈ ਤੁਹਾਡੇ ਬਿਜ਼ਨਸ ਤੇ ਆਉਂਦਾ ਜਾਂ ਆਂਢ ਗੁਆਂਢ 'ਚ ਤੁਸੀਂ ਜਾਣਦੇ ਆ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੱਲੋਂ ਰਲ ਕੇ $125 ਮਿਲੀਅਨ ਰੱਖਿਆ ਗਿਆ ਸੀ। $500 ਉਹਨੇ ਪਰ ਮੈਂਬਰ ਦੇਣਾ ਆ ਤੇ $1000 ਪਰ ਫੈਮਿਲੀ ਦੇਣਾ ਆ। ਸੋ ਪਲੀਜ਼ ਤੁਸੀਂ ਜਿਹੜਾ ਆ ਅਪਲਾਈ ਕਰ ਸਕਦੇ ਆ। ਉਹ ਜਕਾਰੇ ਵਾਲਿਆਂ ਨੂੰ ਵੀ ਕਾਲ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਕੌਂਟੈਕਟ ਆ ਉਹ ਸਾਰੀ ਇਨਫੋਰਮੇਸ਼ਨ ਅਸੀਂ ਫੇਸਬੁੱਕ 'ਤੇ ਪਾਈ ਆ। ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਆਪਣੀ ਸਾਰੀ ਇਨਫੋਰਮੇਸ਼ਨ ਦੇ ਸਕਦੇ ਆ। ਸੋ ਹੋਪਫੁਲੀ ਕਿਸੇ ਨਾ ਕਿਸੇ ਦਾ ਜਿਹੜਾ ਇਹ ਫਾਇਦਾ ਹੋ ਜਾਊਗਾ ਜੀ। ਉੱਧਰ ਜਿਹੜਾ ਹਰਜੋਤ ਸਿੰਘ ਜੀ ਇੰਸਪੈਕਟਰ ਜਨਰਲ ਨੂੰ ਜਿਹੜਾ ਫਾਇਰ ਕੀਤਾ ਰਾਸ਼ਟਰਪਤੀ ਟਰੰਪ ਨੇ, ਉਸ ਨੂੰ ਲੈ ਕੇ ਹੁਣ ਕਈ ਰਿਪਬਲਿਕਨਸ ਵੀ ਰਾਸ਼ਟਰਪਤੀ ਤੋਂ ਜਿਹੜਾ ਜਵਾਬ ਆ ਉਹ ਮੰਗ ਰਹੇ ਆ। ਇੱਕ ਹੋਰ ਗੱਲ ਸਾਹਮਣੇ ਆਈ ਸੀ, ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਜਿਨ੍ਹਾਂ ਨੂੰ ਟੈਕਸ ਪੇਅਰ ਮਨੀ ਦੇ ਨਾਲ ਜਿਹੜੇ ਲੋਕਾਂ ਨੂੰ ਉੱਥੇ ਸੈਲਰੀ ਮਿਲਦੀ ਆ ਉਹਨਾਂ ਤੋਂ ਭਾਂਡੇ ਮੰਜਵਾਉਣ ਵਾਲਾ ਕੰਮ ਜਾਂ ਇੱਦਾਂ ਦੇ ਘਰ ਦੇ ਕੰਮ ਕਰਵਾ ਰਹੇ ਆ। ਇੱਦਾਂ ਦੀਆਂ ਗੱਲਾਂ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਸੁਣਦੇ ਸੀਗੇ ਵੀ ਕੋਈ DSP ਆ ਜਾਂ ਵੱਡਾ SSP ਆ ਤੇ ਉਹਨਾਂ ਦੇ ਥੱਲੇ ਜਾਂ ਕਿਸੇ ਵੀ ਮਹਿਕਮੇ ਦੇ ਵਿੱਚ ਜਿਹੜਾ ਉੱਚ ਅਧਿਕਾਰੀ ਆ ਉਹ ਜਿਹੜੇ ਉਹ ਤੋਂ ਹੇਠਲੇ ਲੈਵਲ ਦੇ ਅਧਿਕਾਰੀ ਆ ਉਹਨਾਂ ਤੋਂ ਇੱਦਾਂ ਦੇ ਘਰ ਦੇ ਕੰਮ ਜਿਹੜੇ ਆ ਉਹ ਕਰਵਾ ਰਹੇ ਹੁੰਦੇ ਆ। ਸੋ ਇਹ ਇੱਕ ਮਾੜੀ ਗੱਲ ਆ। ਅਮਰੀਕਾ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਸ਼ੋਭਦੀਆਂ ਨਹੀਂ ਆ। ਉੱਦਾਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਉਹਨਾਂ ਦੀ ਪਿੱਠ ਥਾਪੜਦੇ ਹੋਏ ਆਖਿਆ, ਕਹਿੰਦੇ ਜੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈਗਾ ਤੇ ਜੇ ਉਹਨਾਂ ਤੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੰਮ ਕਰਵਾ ਲਿਆ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਸਵੇਰੇ ਫੇਰ ਤੁਹਾਡੇ ਲਈ 9 ਵਜੇ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।